ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵੀਅਰਸ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਇਤਿਹਾਸਕਾਰ ਦਰਵੇਸ਼ ਸਿਆਸਤਦਾਨ ਅਤੇ ਅਣਖੀ ਸਿੱਖ ਸਰਦਾਰ ਕਪੂਰ ਸਿੰਘ ਦੇ ਨਾਮ ਤੋਂ ਹਰ ਪੰਥ ਪ੍ਰਸਤ ਸਿੱਖ ਚੰਗੀ ਤਰ੍ਹਾਂ ਵਾਕਿਫ ਹੈ। 2 ਮਾਰਚ ਯਾਨੀ ਕਿ ਬੀਤੇ ਕੱਲ ਉਹਨਾਂ ਦਾ 105ਵਾਂ ਜਨਮ ਦਿਹਾੜਾ ਸੀ। ਇਸ ਸੰਬੰਧੀ ਸਿੱਖ ਯੂਥ ਆਫ ਪੰਜਾਬ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਗਲੈਨ ਰਾਕ ਨਿਊਜਰਸੀ ਵਿਖੇ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਹੋਇਆ। ਕਈ ਅਖਬਾਰਾਂ ਰਸਾਲਿਆਂ ਵਿੱਚ ਉਹਨਾਂ ਸੰਬੰਧੀ ਲੇਖ ਪ੍ਰਕਾਸ਼ਿਤ ਹੋਏ। ਅੱਜ ਅਸੀਂ ਤੁਹਾਡੀ ਗੱਲਬਾਤ ਸਿੱਖ ਸਕਾਲਰ ਤੇ ਵਿਦਵਾਨ ਸਰਦਾਰ ਗੁਰਤੇਜ ਸਿੰਘ ਸਾਬਕਾ IAS ਆਫਿਸਰ ਨਾਲ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਸਰਦਾਰ ਕਪੂਰ ਸਿੰਘ ਜੀ ਦੀ ਸੰਗਤ ਨੂੰ ਮਾਨਿਆ ਅਤੇ ਅੱਜ ਵੀ ਬੜੀ ਦ੍ਰਿੜਤਾ ਨਾਲ ਉਹਨਾਂ ਦੀ ਸੋਚ ਤੇ ਪਹਿਰਾ ਦੇ ਰਹੇ ਹਨ। ਹੁਣ ਗੁਰਤੇਜ ਸਿੰਘ ਜੀ ਸਾਡੇ ਨਾਲ ਚੰਡੀਗੜ੍ਹ ਤੋਂ ਲਾਈਨ ਤੇ ਜੁੜ ਚੁੱਕੇ ਹਨ। ਆਓ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੱਲ ਅੰਮ੍ਰਿਤਸਰ ਵਿਖੇ ਸਰਦਾਰ ਕਪੂਰ ਸਿੰਘ ਜੀ ਦੀ ਯਾਦ ਵਿੱਚ ਹੋਇਆ ਇਕੱਠ ਕਿਵੇਂ ਰਿਹਾ? ਸਰਦਾਰ ਕਪੂਰ ਸਿੰਘ ਦੀ ਯਾਦ ਦੇ ਵਿੱਚ ਜੋ ਵੀ ਹੋ ਸਕੇ ਇਹ ਬਹੁਤ ਵਧੀਆ ਤੇ ਜਿਹੜਾ ਇਕੱਠ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਜੀ, ਉਸ ਦੇ ਵਿੱਚ ਜਿਹੜੀ ਸਾਰਿਆਂ ਤੋਂ ਨਿਕਲਣ ਵਾਲੀ ਨੋਟ ਕਰਨ ਵਾਲੀ ਗੱਲ ਸੀ ਉਹ ਇਹ ਸੀ ਕਿ 200-250 ਨੌਜਵਾਨ ਹਾਂਜੀ ਜਿਨ੍ਹਾਂ ਨੇ ਅੱਗੇ ਹੁਣੇ ਹੀ ਆਪਣੇ ਜਵਾਨੀ ਦੇ ਵਿੱਚ ਪੈਰ ਰੱਖਿਆ, ਉਹ ਸਰਦਾਰ ਦੀ ਗੱਲ ਸੁਣਨ ਵਾਸਤੇ ਦੂਰੋਂ ਦੂਰੋਂ ਤੱਕ ਕੇ ਆਏ ਸਨ। ਔਰ ਜਿਨ੍ਹਾਂ ਲੋਕਾਂ ਨੇ ਆਯੋਜਿਤ ਕੀਤਾ ਸੀ ਇਹ ਦਰਬਾਰ ਸਾਹਿਬ ਵਾਲਿਆਂ ਨੇ, ਹੋਰ ਲੋਕਾਂ ਨੇ, ਉਹ ਵੀ ਬੜੇ ਇਮਾਨਦਾਰੀ ਦੇ ਨਾਲ ਸਰਦਾਰ ਦੇ ਵਿਚਾਰਾਂ ਨੂੰ ਪ੍ਰਚਾਰਨਾ ਚਾਹੁੰਦੇ ਸਨ। ਹਾਂਜੀ, ਬੜੀ ਰਿਸੈਪਟਿਵ ਆਡੀਅנס ਸੀ ਔਰ ਬੜਾ ਅੱਛੀ ਤਰ੍ਹਾਂ ਅੱਛੇ ਮਾਹੌਲ ਦੇ ਵਿੱਚ ਇਹ ਫੰਕਸ਼ਨ ਹੋਇਆ। ਮੈਨੂੰ ਇਹ ਅਟੈਂਡ ਕਰਕੇ ਬਹੁਤ ਖੁਸ਼ੀ ਹੋਈ ਹੈ। ਜੀ ਜੀ। ਤੇ ਸਰਦਾਰ ਸਾਹਿਬ, ਤੁਸੀਂ ਸਰਦਾਰ ਕਪੂਰ ਸਿੰਘ ਜੀ ਨੂੰ ਕਦੋਂ ਮਿਲੇ ਅਤੇ ਕਿਵੇਂ ਤੁਹਾਡਾ ਪੰਥਕ ਅਤੇ ਸਾਹਿਤਕ ਸਾਂਝਾਂ ਦਾ ਸਫ਼ਰ ਸ਼ੁਰੂ ਹੋਇਆ, ਇਸ ਬਾਰੇ ਵੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਇਸ ਤਰ੍ਹਾਂ ਇਹ ਤਾਂ ਛੋਟੀ ਜਿਹੀ ਗੱਲ ਹੈ ਕਿ ਮਾਸਟਰ ਤਾਰਾ ਸਿੰਘ ਹਸਪੀਟਲ ਦੇ ਵਿੱਚ ਸਾਡੇ ਇੱਥੇ PGI ਦੇ ਵਿੱਚ ਬਿਮਾਰ ਸਨ। ਹਾਂਜੀ। ਔਰ ਉਹਨਾਂ ਨੂੰ ਉਹਨਾਂ ਦਾ ਆਪਰੇਸ਼ਨ ਹੋਣ ਵਾਲਾ ਸੀ ਜੀ। ਕੁਝ ਅਸੀਂ ਲੋਕ 2-3 ਆਦਮੀ ਇੱਥੋਂ ਯੂਨੀਵਰਸਿਟੀ ਤੋਂ, ਮੈਂ ਉਸ ਵੇਲੇ ਯੂਨੀਵਰਸਿਟੀ 'ਚ ਪੜ੍ਹਦਾ ਸਾਂ, ਤੇ ਅਸੀਂ ਲੋਕ ਚਲੇ ਜਾਂਦੇ ਸੀ ਮਾਸਟਰ ਜੀ ਦੀ ਸੇਵਾ ਕਰਨ ਵਾਸਤੇ। ਮੇਰੇ ਕੋਲੇ ਉਸ ਵੇਲੇ ਕਾਰ ਹੁੰਦੀ ਸੀ, ਸ਼ਾਮ ਨੂੰ ਮਾਸਟਰ ਜੀ ਨੇ ਸੈਰ ਕਰਨੀ ਹੁੰਦੀ ਸੀ, ਮੈਂ ਉਹਨਾਂ ਨੂੰ ਲੈ ਜਾਂਦਾ ਸੀ ਰਜਿੰਦਰਾ ਪਾਰਕ ਦੇ ਵਿੱਚ। ਇਸ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ ਸੀ। ਔਰ ਉੱਥੇ ਇੱਕ ਦਿਨ ਸਰਦਾਰ ਕਪੂਰ ਸਿੰਘ ਦੇ ਦਰਸ਼ਨ ਹੋਏ। ਉਸ ਦਿਨ ਉਹ ਬੜਾ ਟੈਂਸ ਮਾਹੌਲ ਸੀ ਔਰ ਉਹ ਪੁੱਛ ਰਹੇ ਸਨ ਕਿ ਤੁਸੀਂ ਉਸ ਵੇਲੇ 1947 ਦੇ ਵਿੱਚ ਕਿਉਂ ਨਾ ਆਪਣਾ ਕੁਝ ਬਣਾਇਆ। ਔਰ ਮਾਸਟਰ ਜੀ ਬੜੇ ਅਫਸੋਸ ਦੇ ਵਿੱਚ ਆਪਣੇ ਸਿਰ ਤੇ ਦੁਹੱਥੜ ਮਾਰ ਰਹੇ ਸਨ ਕਿ ਉਦੋਂ ਸਾਡੇ ਸਿਰ ਦੇ ਉੱਤੇ ਇੱਕ ਨੈਸ਼ਨਲਿਜ਼ਮ ਦਾ ਭੂਤ ਚੜਿਆ ਹੋਇਆ ਸੀ। ਉਸ ਮਾਹੌਲ ਦੇ ਵਿੱਚ ਮੈਂ ਇਹਨਾਂ ਨੂੰ ਸਭ ਤੋਂ ਪਹਿਲੀ ਵਾਰੀ ਮਿਲਿਆ। ਔਰ ਫਿਰ ਉਸ ਤੋਂ ਬਾਅਦ ਅਗਲੇ 20-25 ਸਾਲ ਸਾਡਾ ਇੱਕ ਬਹੁਤ ਅੱਛਾ ਨੇੜੇ ਦਾ ਸੁਖਾਵਾਂ ਸੰਬੰਧ ਰਿਹਾ, ਜਿਸ ਦੇ ਵਿੱਚ ਬੜੀ ਦੇਰ ਤੱਕ ਮੈਂ ਜੋ ਹਾਸਲ ਕਰ ਸਕਦਾ ਇਨਸਾਨ ਇੱਕ ਸਿਆਣੇ ਬੰਦੇ ਤੋਂ, ਕੋਈ ਆਮ ਬੁੱਧੀ ਵਾਲਾ ਆਦਮੀ ਜੋ ਹਾਸਲ ਕਰ ਸਕਦਾ, ਮੈਂ ਸਭ ਕੁਛ ਉਹਨਾਂ ਕੋਲੋਂ ਹਾਸਲ ਕੀਤਾ ਜੀ। ਔਰ ਉਹਨਾਂ ਨੂੰ ਨੇੜੇ ਹੋ ਕੇ ਉਹਨਾਂ ਦੇ ਜਿਹੜੇ ਵਿਦਿਆ ਔਰ ਉਹਨਾਂ ਦੀ ਅਪਰੋਚ, ਉਹਨਾਂ ਦਾ ਸਿੱਖ ਪੰਥ ਵਾਸਤੇ ਤੜਪ, ਉਹਨਾਂ ਦੀ ਗੁਰੂ ਦੇ ਭੈ ਵਿੱਚ ਰਹਿਣ ਦਾ ਜਿਹੜਾ ਉਹਨਾਂ ਦਾ ਪ੍ਰਕਾਸ਼ ਸੀ, ਔਰ ਜੋ ਉਹਨਾਂ ਨਿਡਰ ਇਨਸਾਨ ਜਿਸ ਕਿਸਮ ਦੇ ਉਹ ਸਨ, ਸਿਆਸੀ ਸਿਧਾਂਤ ਘਾੜੇ, ਉਹ ਸਾਰਾ ਕੁਛ ਮੈਂ ਨੇੜੇ ਹੋ ਕੇ ਦੇਖਿਆ। ਜੀ ਜੀ। ਤੇ ਭਾਈ ਸਾਹਿਬ, ਅਸੀਂ ਸਰਦਾਰ ਕਪੂਰ ਸਿੰਘ ਜੀ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵੀ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਸਾਨੂੰ ਉਹਨਾਂ ਦੇ ਪੰਥਕ ਕੰਟਰੀਬਿਊਸ਼ਨ ਬਾਰੇ ਵੇਰਵੇ ਦੇ ਨਾਲ ਦੱਸੋ ਕਿ ਉਹਨਾਂ ਦਾ ਕੀ ਯੋਗਦਾਨ ਸੀ ਪੰਥ ਦੇ ਅੰਦਰ। ਜੇ ਆਪਾਂ ਪਿਛਲੀ 1 ਸਦੀ ਦੇ ਵਿੱਚ ਜਾਂ ਪਿਛਲੀਆਂ 4 ਸਦੀਆਂ ਦੇ ਵਿੱਚ ਸਭ ਤੋਂ ਵਧੀਆ ਬੰਦੇ ਚੁਣਨੇ ਹੋਣ ਜੀ, ਜਿਨ੍ਹਾਂ ਨੇ ਪੰਥ ਦਾ ਸਭ ਤੋਂ ਵੱਧ ਪੰਥ ਦੇ ਵਿਰੋਧੀ ਦੇ ਵਿੱਚ ਯੋਗਦਾਨ ਪਾਇਆ ਹੈ ਜੀ, ਜੇ ਅਸੀਂ ਪੰਜਾਬੀ ਸਾਹਿਤ ਦੇ 5 ਪਿਆਰੇ ਚੁਣਨੇ ਹੋਣ ਤਾਂ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਭਾਈ ਗੁਰਦਾਸ ਦਾ ਆਉਣਾ ਲਾਜ਼ਮੀ ਹੈ, ਭਾਈ ਸੰਤੋਖ ਸਿੰਘ ਦਾ ਆਉਣਾ ਲਾਜ਼ਮੀ ਹੈ, ਪ੍ਰੋਫੈਸਰ ਪੂਰਨ ਸਿੰਘ, ਸਰਦਾਰ ਕਪੂਰ ਸਿੰਘ ਤੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ, ਇਹ ਹਨ ਜਿਨ੍ਹਾਂ ਨੇ ਪੰਥ ਨੂੰ ਬਹੁਤ ਵੱਡੀਆਂ ਦੇਣਾਂ ਦਿੱਤੀਆਂ। ਇਹਨਾਂ ਦੇ ਵਿੱਚ ਸਰਦਾਰ ਦਾ ਜ਼ਿਕਰ ਆਉਂਦਾ ਹੈ ਜੀ। ਇਹ ਬੜੇ ਸਾਹਿਤਕਾਰ ਸਨ, ਪੰਜਾਬੀ, ਅੰਗਰੇਜ਼ੀ, ਉਰਦੂ, ਅਵਧੀ,
ਪਾਲੀ, ਸੰਸਕ੍ਰਿਤ, ਫਾਰਸੀ, ਅਰਬੀ ਇਹਨਾਂ ਭਾਸ਼ਾਵਾਂ ਦਾ ਗਿਆਨ ਰੱਖਦੇ ਸੀ। ਉਸ ਤੋਂ ਇਲਾਵਾ ਲਹਿੰਦੀ, ਖੜੀ ਬੋਲੀ, ਉਪਭਾਖਾਂ ਕਈ ਸਾਰੀਆਂ ਜਾਣਦੇ ਸਨ ਜੀ। ਇਹ ਕੁਸ਼ਲ ਪ੍ਰਬੰਧਕ ਸਨ, ਨਿਪੁੰਨ ਪਾਰਲੀਮੈਂਟੇਰੀਅਨ ਸਨ। ਇਹ ਉੱਤਰ ਪੱਛਮ ਦੇ ਫਲਸਫੇ ਨੂੰ ਜਾਣਨ ਵਾਲੇ ਸਨ ਜੀ। ਸਿੱਖ, ਆਰੀਆ, ਸ਼ਾਮੀ ਧਰਮਾਂ ਦੇ ਮਰਮ ਨੂੰ ਬਰੀਕੀ ਨਾਲ ਜਾਣਦੇ ਸਨ ਜੀ। ਸਫਲ ਨਿਬੰਧਕਾਰ ਸਨ ਜੀ। ਖੋਜੀ ਇਤਿਹਾਸਕਾਰ ਸਨ, ਗੁਰਬਾਣੀ ਦੇ ਟੀਕਾਕਾਰ ਤੇ ਉਲਥਾਕਾਰ ਸਨ, ਪ੍ਰਬੁੱਧ ਕਵੀ ਸਨ। ਕਈ ਕਿਸਮ ਦੇ ਇੱਕ ਅਕਾਲ ਪੁਰਖ ਦੀ ਸਿੱਖੀ ਨੂੰ ਇਹ ਇੱਕ ਗਿਫਟ ਸੀ ਸਰਦਾਰ ਕਪੂਰ ਸਿੰਘ ਦੀ ਹੋਂਦ। ਸਿਆਸੀ ਸਿਧਾਂਤ ਘਾੜੇ ਸਨ ਔਰ ਮੇਰੇ ਖਿਆਲ 'ਚ ਇੰਨੀਆਂ ਸਲਾਹੀਅਤ ਰੱਖਣ ਵਾਲਿਆਂ ਦੀ ਜੇ ਗਿਣਤੀ ਕਰੀਏ ਅਸੀਂ ਤਾਂ ਕਈ ਸਦੀਆਂ ਦੇ ਵਿੱਚ ਸਿਰਫ ਇੱਕ ਹੱਥ ਦੀਆਂ ਉਂਗਲਾਂ ਦੇ ਉੱਤੇ ਹੀ ਖਤਮ ਹੋ ਜਾਂਦੀ ਹੈ ਜੀ। ਹੁਣ ਇਹ ਸੀ ਸਰਦਾਰ ਕਪੂਰ ਸਿੰਘ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰਨੀ ਹੈ। ਜੋ ਇਹਨਾਂ ਦੀ ਦੇਣ ਹੈ ਉਸ ਨੂੰ ਆਪਾਂ ਦੋ ਤਰ੍ਹਾਂ ਨਾਲ, ਪੰਥ ਨੂੰ ਦੇਣ ਦੇ ਬਾਰੇ ਤੁਸੀਂ ਕਹਿੰਦੇ ਸੀ, ਉਸ ਨੂੰ ਦੋ ਤਰ੍ਹਾਂ ਨਾਲ ਸਮਝ ਸਕਦੇ ਹਾਂ। ਸਰਦਾਰ ਕਪੂਰ ਸਿੰਘ ਦਾ ਪਹਿਲਾ ਤਾਂ ਧਰਮ ਦੇ ਮਰਮ ਨੂੰ ਸਮਝਣ ਦਾ ਔਰ ਸਿੱਖੀ ਨੂੰ ਸਾਰੇ ਧਰਮਾਂ ਦੇ ਸੰਦਰਭ ਦੇ ਵਿੱਚ ਪੇਸ਼ ਕਰਕੇ ਸਰਵੋਤਮ ਪ੍ਰਗਟ ਕਰਨ ਦਾ ਕਰਮ ਸੀ। ਇਹ ਇਹਨਾਂ ਨੇ ਸਭ ਤੋਂ ਪਹਿਲਾਂ ਪ੍ਰਾਸ਼ਰ ਪ੍ਰਸ਼ਨ ਦੇ ਵਿੱਚ ਕੀਤਾ, ਜਿਹੜੀ ਕਿ 1952 ਦੇ ਵਿੱਚ ਛਪੀ। ਇਸ ਦੇ ਵਿੱਚ ਇਹਨਾਂ ਨੇ ਦਾਰਸ਼ਨਿਕ ਪੱਧਰ ਤੇ ਪੜਚੋਲ ਕਰਕੇ ਸਰਦਾਰ ਸਿੱਖੀ ਦਾ ਪਦ ਮਹਾਤਮ ਸਥਾਪਿਤ ਕਰਦਾ ਹੈ। ਗੁਰ ਸ਼ਬਦ ਸਿਧਾਂਤ ਦੀ ਵਿਆਖਿਆ ਰਾਹੀਂ ਸਿੱਖੀ ਨੂੰ ਹਿੰਦੀ ਸ਼ਰੂਤੀ ਪਰੰਪਰਾ, ਮਹਾਤਮਾ ਜੀ ਦੇ ਤਰਕ ਪ੍ਰਧਾਨ ਮਤ ਅਤੇ ਯੋਗ ਦੇ ਨਾਚ ਤੋਂ ਬਰੀਕੀ ਨਾਲ ਨਿਖੇੜਦਾ ਹੈ। ਜਪਜੀ ਦੇ ਖੰਡਾਂ ਅਤੇ ਸਿੱਧ ਗੋਸ਼ਟ ਦੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦਾ ਸਹਾਰਾ ਲੈ ਕੇ ਉਹ ਸਿੱਖੀ ਦੇ ਜਗਤ ਕਲਿਆਣਕਾਰੀ ਸਰੂਪ ਦੀ ਵਿਰਾਟ ਦਿੱਖ ਦਾ ਮੁਜੱਸਮਾ ਪ੍ਰਗਟ ਕਰਦਾ ਹੈ। ਇਹ ਬਹੁਤ ਵੱਡੀ ਗੱਲ ਸੀ ਔਰ ਉੱਚੀ ਬੌਧਿਕ ਪੱਧਰ ਉੱਤੇ ਤਰਕ ਸ਼ਾਸਤਰਾਂ ਵਿੱਚ ਪ੍ਰਵਾਨਿਤ ਮੁੱਢਲੇ ਤਰਕ ਰਾਹੀਂ ਸਰਦਾਰ ਸਿੱਖੀ ਦੇ ਮੌਲਿਕ ਸਰੂਪ, ਜੋ ਸਭ ਤੋਂ ਵਿਲੱਖਣ ਹੈ, ਜਿਸ ਨੂੰ ਉੱਤਮ ਰੱਬੀ ਦੇਣ ਵਜੋਂ ਸਥਾਪਿਤ ਕਰਦਾ ਹੈ। ਸ਼ਾਮੀ ਧਰਮਾਂ ਦੇ ਸੰਦਰਭ ਸਿਰਜ ਕੇ ਸਿੱਖੀ ਨੂੰ ਤੀਸਰ ਪੰਥ, ਨਵਾਂ ਰਾਹ ਸਥਾਪਿਤ ਕਰਦਾ ਹੈ। ਇਹ ਪ੍ਰਾਸ਼ਰ ਪ੍ਰਸ਼ਨ ਸੀ ਇਹਨਾਂ ਦਾ, ਜਿਹੜਾ ਕਿ 1952 ਦੇ ਵਿੱਚ ਛਪਿਆ। ਦੂਸਰੇ ਹਿੱਸੇ ਦੇ ਵਿੱਚ ਪ੍ਰਾਸ਼ਰ ਪ੍ਰਸ਼ਨ ਦੇ ਵਿੱਚ ਇਹਨਾਂ ਨੇ ਸਿੱਖੀ ਦੀ ਰਹਿਤ, 10ਵੇਂ ਪਾਤਸ਼ਾਹ ਦਾ ਅਧਿਆਤਮਿਕ ਸਰੂਪ, ਅਲੌਕਿਕ ਕਿਸਮ ਦਾ ਇੱਕ ਸੰਸਾਰ ਨੂੰ ਮੂਵ ਕਰਨ ਵਾਲਾ ਦੀ ਛਵੀ ਉਹ 10ਵੇਂ ਪਾਤਸ਼ਾਹ ਦੀ ਉਸਾਰਦਾ ਹੈ ਔਰ ਜਿਹੜਾ ਕਿ ਸਰਬ ਧਰਮ ਦਾ ਰੱਖਿਅਕ ਸੀ, ਜਿਹੜਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇ ਸਮੇਂ ਦੇ ਵਿੱਚ ਦੁੱਧ ਦਾ ਕਟੋਰਾ ਮੁਲਤਾਨ ਦੇ ਪੀਰਾਂ ਨੇ ਭਰ ਕੇ ਉਹਨਾਂ ਕੋਲ ਭੇਜਿਆ ਸੀ ਔਰ ਗੁਰੂ ਪਾਤਸ਼ਾਹ ਨੇ ਉਸ ਦੇ ਉੱਤੇ ਚਮੇਲੀ ਦਾ ਫੁੱਲ ਰੱਖਿਆ ਸੀ। ਇਸ ਤਰ੍ਹਾਂ ਹੀ ਸਰਦਾਰ 10ਵੇਂ ਪਾਤਸ਼ਾਹ ਨੂੰ ਸਾਰੇ ਧਰਮਾਂ ਦੀ ਖੁਸ਼ਬੂ ਦੇ ਤੌਰ ਦੇ ਉੱਤੇ ਪ੍ਰਚਾਰਦਾ ਹੈ। ਇਹ ਸੀ ਉਹਨਾਂ ਦੀ ਧਾਰਮਿਕ ਦੇਣ। ਫਿਰ ਸਿਆਸੀ ਇਸ ਫੀਲਡ ਦੇ ਵਿੱਚ ਉਹਨਾਂ ਦੀ ਸਭ ਤੋਂ ਸ਼ਾਹਕਾਰ ਕਿਰਤ ਹੈ ਸਾਚੀ ਸਾਖੀ, ਜਿਹੜੀ ਕਿ ਉਹਨਾਂ ਨੇ ਪਹਿਲਾਂ ਇੱਕ ਤਿਆਰੀ ਦੇ ਵਾਸਤੇ ਛੋਟੀ ਜਿਹਾ ਕਿਤਾਬਚਾ ਲਿਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਚੀ ਸਾਖੀ ਦਾ ਮੂਲ ਸਰੂਪ, ਜੋ ਅੱਜ ਕੱਲ੍ਹ ਸਾਡੇ ਕੋਲੇ ਪ੍ਰਚਲਿਤ ਹੈ, ਉਹ ਲਿਖਿਆ ਔਰ ਉਸ ਦੇ ਵਿੱਚ ਉਹਨਾਂ ਨੇ ਪ੍ਰਗਟ ਕੀਤਾ ਕਿ ਜੋ ਇਹ ਹਿੰਦ ਦੀ ਨਫ਼ਰਤ ਸਿੱਖਾਂ ਦੇ ਵਾਸਤੇ ਔਰ ਸਿੱਖ ਧਰਮ ਦੇ ਵਾਸਤੇ ਹੈ, ਇਸ ਨੂੰ ਬਚਾਉਣ ਵਾਸਤੇ, ਇਸ ਨੂੰ ਇਹਨਾਂ ਕੋਲੋਂ ਮਹਿਫੂਜ਼ ਰੱਖਣ ਵਾਸਤੇ ਸਿੱਖ ਕੀ ਕਰ ਸਕਦੇ ਨੇ ਔਰ ਸਿੱਖ ਕੀ ਕਰਦੇ ਰਹੇ ਨੇ। 1947 ਦੇ ਵਿੱਚ ਸਿੱਖਾਂ ਦੇ ਕੋਲ ਇੱਕ ਮੌਕਾ ਆਇਆ, ਉਸ ਤੋਂ ਪਹਿਲਾਂ ਇਤਿਹਾਸ ਦੀਆਂ ਗੱਲਾਂ ਕਰਦੇ ਨੇ। ਫਿਰ 1947 ਦੇ ਵਿੱਚ ਮੌਕਾ ਆਇਆ, ਇਹਨਾਂ ਨੇ ਨਾਂ ਸੰਭਾਲਿਆ ਔਰ ਹੁਣ ਇਸ ਤੋਂ ਬਾਅਦ ਇਹ ਕੀ ਕਰ ਸਕਦੇ ਨੇ, ਇਹ ਸਾਰਾ ਜਿਹੜਾ ਨਿਚੋੜ ਸੀ ਇਹਨਾਂ ਨੇ ਫਿਰ ਅਖੀਰ ਅਨੰਦਪੁਰ ਦੇ ਮਤੇ ਦੇ ਵਿੱਚ ਪਾਇਆ। ਸੋ ਇਹ ਦੋ ਮੁੱਢਲੀਆਂ ਦੇਣਾ ਹਨ ਉਹਨਾਂ ਦੀਆਂ। ਇਸ ਤੋਂ ਇਲਾਵਾ ਪੰਜਾਬੀ ਦੇ ਨਿਬੰਧਕਾਰ ਸਨ ਔਰ ਪੰਜਾਬੀ ਦੀ ਮੌਲਿਕ ਰਚਨਾ, ਇੱਕ ਪ੍ਰੋਜ਼ ਸਟਾਈਲਿਸਟ ਸਨ ਪੰਜਾਬੀ ਦੇ, ਪ੍ਰਬੁੱਧ ਕਵੀ ਸਨ। ਬੜੀ ਵੱਡੀ ਦੇਣ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਵੀ ਹੈ। ਸੋ ਇਹ ਤਿੰਨ ਉਹਨਾਂ ਦੀਆਂ ਵੱਡੀਆਂ ਕੰਟਰੀਬਿਊਸ਼ਨਸ ਅਸੀਂ ਗਿਣ ਸਕਦੇ ਹਾਂ ਆਪਣੇ ਪੰਥ ਨੂੰ, ਆਪਣੇ ਸਮਾਜ ਨੂੰ ਔਰ ਸੰਸਾਰ ਨੂੰ, ਕਿਉਂਕਿ ਉਹਨਾਂ ਦਾ ਪੰਥ ਜਿਹੜਾ ਸੀ ਉਹ ਕਿਸੇ ਇੱਕ ਫਿਰਕੇ ਤੱਕ ਮਹਿਦੂਦ ਨਹੀਂ ਸੀ,
ਉਹ ਸਾਰੇ ਸੰਸਾਰ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੇ ਸਨ, ਸਿੱਖੀ ਦੇ ਅਸਲ ਉਪਦੇਸ਼ ਦੇ ਉੱਤੇ ਚੱਲਦੇ ਸਨ। ਜੀ ਜੀ। ਤੇ ਭਾਈ ਸਾਹਿਬ, ਜਿਸ ਅਸੀਂ ਗੱਲ ਕੀਤੀ ਸਾਚੀ ਸਾਖੀ ਬੁੱਕ ਵਿੱਚ, ਉਹਨਾਂ ਨੇ 1947 ਦੇ ਦੌਰ ਵਿੱਚ ਅਕਾਲੀ ਲੀਡਰਸ਼ਿਪ ਵੱਲੋਂ ਨਿਭਾਏ ਰੋਲ ਨੂੰ ਕਾਫੀ ਐਕਸਪੋਜ਼ ਕੀਤਾ। ਇਸ ਬਾਰੇ ਤੁਸੀਂ ਥੋੜੀ ਬਹੁਤੀ ਜਾਣਕਾਰੀ ਦਿੱਤੀ ਹੈ, ਪਰ ਅਸੀਂ ਚਾਹਾਂਗੇ ਤੁਸੀਂ ਇਸ ਬਾਰੇ ਬੇਰਵੇ ਦੇ ਨਾਲ ਦੱਸੋ ਸਾਡੀਆਂ ਬਾਹਰੀਆਂ ਸਿੱਖ ਸੰਗਤਾਂ ਨੂੰ। ਵੀ ਉਹਦੇ ਵਿੱਚ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਜੀ ਕਿ ਅੰਗਰੇਜ਼ਾਂ ਨੇ ਰਣਜੀਤ ਸਿੰਘ ਦੇ ਰਾਜ ਨੂੰ ਬੜੀ ਕੁਟਲ ਨੀਤੀ ਦੇ ਨਾਲ ਹਥਿਆਇਆ ਸੀ। ਹਾਂਜੀ। ਔਰ ਜੋ ਉਸ ਵੇਲੇ ਲੜਾਈਆਂ ਹੋਈਆਂ ਸਨ, ਉਹਨਾਂ ਸਾਰੀਆਂ ਲੜਾਈਆਂ ਦੇ ਵਿੱਚ ਸਿੱਖਾਂ ਨੇ ਅੰਗਰੇਜ਼ਾਂ ਨੂੰ ਹਰਾਇਆ ਸੀ। ਹਾਂਜੀ। ਔਰ ਇਸ ਦੇ ਸਾਰੇ ਪ੍ਰਮਾਣ ਉਹਨਾਂ ਦੀਆਂ ਚਿੱਠੀਆਂ ਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਬਾਅਦ ਘਰਾਂ ਦੇ ਵਿੱਚ ਲਿਖੀਆਂ। ਬਾਕੀ ਇਤਿਹਾਸਿਕ ਤੌਰ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਸੁਪੀਰੀਅਰ ਸਾਬਤ ਕਰਨ ਵਾਸਤੇ ਕਿਸ ਤਰ੍ਹਾਂ ਦੀਆਂ ਕਿਤਾਬਾਂ ਲਿਖੀਆਂ, ਉਹ ਵੱਖਰੀ ਗੱਲ ਹੈ। ਹਾਂਜੀ। ਲੇਕਿਨ ਜੋ ਤੱਥ ਉਸ ਦੇ ਮਿਲਦੇ ਹਨ, ਕਾਰਲ ਮਾਰਕਸ ਨੇ ਵੀ ਇਹਨਾਂ ਲੜਾਈਆਂ ਦਾ ਨੋਟਿਸ ਲਿਆ ਸੀ। ਉਸ ਵੇਲੇ ਉਹ ਲੰਡਨ ਦੇ ਵਿੱਚ ਬੈਠਾ ਲਿਖ ਰਿਹਾ ਸੀ ਜੀ, ਆਪਣੀ ਕਿਤਾਬ ਲਿਖ ਰਿਹਾ ਸੀ। ਔਰ ਬਾਕੀ ਦੇ ਵੀ ਉਹ ਕਿਸੇ ਅਖਬਾਰ ਦਾ ਕੋਰਸਪੋਂਡੈਂਟ ਵੀ ਸੀ। ਉਸਨੇ ਵੀ ਇਹਨਾਂ ਲੜਾਈਆਂ ਦਾ ਜ਼ਿਕਰ ਕੀਤਾ ਆਪਣੀਆਂ ਲਿਖਤਾਂ ਦੇ ਵਿੱਚ। ਤਾਂ ਇਹ ਇੱਕ ਬਹੁਤ ਵੱਡੀ ਘਟਨਾ ਸੀ। ਔਰ ਅੰਗਰੇਜ਼ ਜਾਣ ਤੋਂ ਪਹਿਲਾਂ ਚਾਹੁੰਦੇ ਸਨ ਕਿ ਇਹ ਰਾਜ ਜਿਹੜਾ ਸਿੱਖਾਂ ਦੇ ਕੋਲੋਂ ਅਸੀਂ ਲਿਆ, ਕਿਉਂਕਿ ਸਿੱਖਾਂ ਦੀ ਜਿਹੜੀ ਪ੍ਰਣਾਲੀ ਹੈ, ਜੋ ਧਰਮ ਹੈ, ਜੋ ਇਹਨਾਂ ਦਾ ਜੀਵਨ ਜਾਚ ਹੈ, ਉਹ ਬਿਲਕੁਲ ਜੋ ਇੱਥੇ ਬਹੁ ਗਿਣਤੀ ਦੀ ਜੀਵਨ ਜਾਚ ਹੈ, ਉਸ ਦੇ ਐਨ ਵਿਰੋਧ ਦੇ ਵਿੱਚ ਖੜੀ ਹੈ। ਇਹੀ ਤਰਕ ਮੁਸਲਮਾਨਾਂ ਦਾ ਸੀ ਕਿ ਸਾਡਾ ਧਰਮ ਤੇ ਸਾਡੀ ਸੰਸਕ੍ਰਿਤੀ, ਸਾਡਾ ਜੋ ਵਾਤਾਵਰਨ ਹੈ, ਉਹ ਬਿਲਕੁਲ ਇਹ ਹਿੰਦੂਆਂ ਨਾਲੋਂ ਵੱਖਰਾ ਹੈ। ਇਸ ਤਰ੍ਹਾਂ ਹੀ ਇਸ ਬਹੁ ਗਿਣਤੀ ਨਾਲੋਂ ਸਿੱਖਾਂ ਦਾ ਜਿਹੜਾ ਸਾਰਾ ਕੁਝ ਸੀ ਉਹ ਵੱਖਰਾ ਸੀ। ਔਰ ਅੰਗਰੇਜ਼ ਚਾਹੁੰਦੇ ਸਨ ਕਿ ਇਹਨਾਂ ਨੂੰ ਕੁਛ ਨਾ ਕੁਛ ਐਸੀ ਸਥਿਤੀ ਦੇ ਵਿੱਚ ਕਰਕੇ ਜਾਈਏ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਹਮਲੇ ਨਾ ਹੋਣ ਔਰ ਇਹਨਾਂ ਨੂੰ ਖਤਮ ਕਰਨ ਦੀਆਂ ਚੇਸ਼ਟਾਵਾਂ ਨਾ ਹੋਣ। ਹਾਂਜੀ। ਇੰਨਾ ਕੁ ਯਤਨ ਉਹ ਕਰਨਾ ਚਾਹੁੰਦੇ ਸਨ ਜੀ। ਤਾਂ ਸਰਦਾਰ ਨੇ ਇਸ ਦੇ ਬਾਰੇ ਇੱਕ ਬਹੁਤ ਵਧੀਆ ਸਪੀਚ ਪਾਰਲੀਮੈਂਟ ਦੇ ਵਿੱਚ ਕੀਤਾ, ਜਿਸ ਵੇਲੇ ਪੰਜਾਬੀ ਸੂਬੇ ਦੀ ਬਣਤਰ ਹੋ ਰਹੀ, ਜਿਸ ਪੰਜਾਬੀ ਸੂਬੇ ਦਾ ਵਿਚਾਰ ਪ੍ਰਗਟ ਹੋ ਰਿਹਾ ਸੀ ਤੇ ਇਸ ਦੇ ਉੱਤੇ ਉਹ ਇੱਕ ਸੂਬਾ ਬਣਾਉਣ ਚੱਲੇ ਸਨ। ਤਾਂ ਉਸ ਪੰਜਾਬੀ ਸੂਬੇ ਦੀ ਰੀਆਰਗਨਾਈਜੇਸ਼ਨ ਬਿੱਲ ਦੇ ਉੱਤੇ ਉਹਨਾਂ ਨੇ ਪਾਰਲੀਮੈਂਟ ਦੀ ਸਪੀਚ ਦਿੱਤੀ। ਉਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਕਿਵੇਂ ਵੱਖੋ ਵੱਖਰੀ ਸਟੇਜ ਦੇ ਉੱਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ 1945 ਤੱਕ ਅੰਗਰੇਜ਼ ਕੋਸ਼ਿਸ਼ ਕਰਦੇ ਰਹੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਕਿਸ ਤਰ੍ਹਾਂ ਨਾਲ ਸਿੱਖਾਂ ਨੂੰ ਅੰਗਰੇਜ਼ਾਂ ਨੇ ਨਵਾਜਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੂੰ ਆਪਣਾ ਹੱਕ ਦੇਣ ਦੀ ਕੋਸ਼ਿਸ਼ ਕੀਤੀ ਜੀ। ਔਰ 1945 ਤੱਕ ਇਹ ਕਿਸ ਤਰ੍ਹਾਂ ਨਾਲ ਕੋਸ਼ਿਸ਼ਾਂ ਕਰਦੇ ਆਏ। ਲੇਕਿਨ ਸਿੱਖਾਂ ਨੇ ਇੱਕੋ ਹੀ ਮਰਹਲੇ ਦੇ ਉੱਤੇ ਆਪਣੀ ਤਾਣ ਤੋੜੀ ਕਿ ਤੁਸੀਂ ਜਾਓ, ਅਸੀਂ ਇਹ ਹਿੰਦੂ ਸਾਡੇ ਭਰਾ ਹਨ, ਅਸੀਂ ਇਹਨਾਂ ਕੋਲੋਂ ਸਾਰਾ ਕੁਝ ਲੈ ਲਵਾਂਗੇ ਔਰ ਬਾਅਦ ਦੇ ਵਿੱਚ ਸਾਨੂੰ ਸਾਰਾ ਕੁਝ ਪ੍ਰਾਪਤ ਹੋ ਜਾਏਗਾ। ਤੁਸੀਂ ਇਸ ਗੱਲ ਦੀ ਕੋਈ ਫਿਕਰ ਨਾ ਕਰੋ, ਤੁਸੀਂ ਇਹਨਾਂ ਨੂੰ ਰਾਜ ਦਿਓ। ਹਾਂਜੀ ਜੀ। ਸਰਦਾਰ ਨੇ ਦੱਸਿਆ ਔਰ ਸਾਰਾ ਇਤਿਹਾਸ ਜਾਣਦਾ ਹੈ ਕਿ ਜਿਸ ਵੇਲੇ 1935 ਤੋਂ ਲੈ ਕੇ ਤੇ 1947 ਤੱਕ ਇੱਥੋਂ ਦਾ ਰਾਜ ਸੰਭਾਲਣ ਦੇ ਹੱਕਦਾਰ 3 ਪਾਰਟੀਆਂ ਅੰਗਰੇਜ਼ਾਂ ਨੇ ਸਮਝੀਆਂ ਸਨ ਜੀ। ਉਹਨਾਂ ਦੇ ਵਿੱਚ ਮੁਸਲਮਾਨ ਸੀ, ਹਿੰਦੂ ਸੀ ਤੇ ਸਿੱਖ ਸੀ ਜੀ। ਹਿੰਦੂਆਂ ਨੂੰ ਉਹਨਾਂ ਨੇ ਜਨਰਲ ਕਰਕੇ ਲਿਖਿਆ ਹੈ, ਬਾਕੀ ਮੁਸਲਮਾਨ ਤੇ ਸਿੱਖ। ਹਾਂਜੀ। ਤਿੰਨਾਂ ਦੇ ਨੁਮਾਇੰਦੇ ਅਖੀਰ ਤੱਕ, ਜਿਸ ਦਿਨ ਅਨਾਉਂਸਮੈਂਟ ਹੋਈ ਹੈ, ਮਾਊਂਟਬੈਟਨ ਨੇ ਅਨਾਉਂਸ ਕੀਤਾ ਹੈ ਕਿ ਮੈਂ ਹੁਣ ਆਜ਼ਾਦ ਕਰਨ ਜਾ ਰਿਹਾ ਔਰ ਹਿੰਦੁਸਤਾਨ ਦੀ ਪਾਰਟੀਸ਼ਨ ਹੋਏਗੀ, ਉਸ ਦਿਨ ਤੱਕ ਸਿੱਖ ਬਰਾਬਰ ਦੇ ਭਾਈਵਾਲ ਸਨ ਜੀ। ਔਰ ਇਹ ਤੱਥ ਸਾਰੀ ਦੁਨੀਆ ਨੂੰ ਪਤਾ ਹੈ। ਤੇ ਜਿਹੜੇ ਇਹ ਵਾਅਦੇ ਇਹਨਾਂ ਨੇ ਕੀਤੇ, ਜੋ ਸਿੱਖ ਚਾਹੁੰਦੇ ਸਨ ਕਿ ਸਾਨੂੰ ਇੰਨੀ ਕੁ ਆਜ਼ਾਦੀ ਮਿਲ ਜਾਏ ਕਿ ਅਸੀਂ ਆਪਣੇ ਸੱਭਿਆਚਾਰ ਨੂੰ, ਆਪਣੀ ਸਿੱਖੀ ਨੂੰ ਤੇ ਆਪਣੀ ਜੀਵਨ ਜਾਚ ਨੂੰ ਮਹਿਫੂਜ਼ ਰੱਖ ਸਕੀਏ ਇਸ ਵੱਡੇ ਖਾਰੇ ਸਮੁੰਦਰ ਦੇ ਵਿੱਚ ਜੀ। ਇਸ ਕਿਸਮ ਦੇ ਵਾਅਦੇ ਇਹਨਾਂ ਦੇ ਨਾਲ ਨਹਿਰੂ ਨੇ ਵੀ ਕੀਤੇ, ਗਾਂਧੀ ਨੇ ਵੀ ਕੀਤੇ, ਜਿਸ ਨੂੰ ਇਹ ਰਾਸ਼ਟਰਪਿਤਾ ਕਹਿੰਦੇ ਨੇ। ਔਰ ਸ਼ਾਇਦ ਉਹ ਸਾਰਿਆਂ ਤੋਂ ਵੱਡਾ ਧੋਖੇਬਾਜ਼ ਸੀ। ਬਿਲਕੁਲ ਜੀ। ਤੇ ਇਸ ਤਰ੍ਹਾਂ ਦੇ ਵਾਅਦੇ ਇਹਨਾਂ ਦੇ ਨਾਲ ਸਾਰੇ ਇਹਨਾਂ ਦੀ ਕੌਮ ਦੇ ਬਿਹਾਫ ਦੇ ਉੱਤੇ ਇਹਨਾਂ ਦੀ ਕਾਂਗਰਸ ਪਾਰਟੀ ਨੇ ਕੀਤੇ। ਲੇਕਿਨ ਉਹਨਾਂ ਵਾਅਦਿਆਂ ਦਾ ਕੁਝ ਵੀ ਨਾ ਪੱਲੇ ਪਿਆ ਔਰ ਅਖੀਰ ਦੇ ਉੱਤੇ ਉਹ ਹਵਾ ਦੇ ਵਿੱਚ ਕਪੂਰ ਹੋ ਗਏ।
ਸੋ ਇਹ ਸਰਦਾਰ ਸਾਹਿਬ ਆਪਣੀ ਸਾਰੀ ਰਚਨਾ ਦੇ ਵਿੱਚ ਸਾਚੀ ਸਾਖੀ ਦੇ ਵਿੱਚ ਇਸ ਨੂੰ ਬੜੀ ਖੂਬੀ ਦੇ ਨਾਲ ਪ੍ਰਗਟ ਕਰਦੇ ਨੇ ਔਰ ਨਿਭਾਉਂਦੇ ਨੇ ਇਸ ਤਰਜ਼ ਨੂੰ। ਔਰ ਇੱਕ ਜਿਹੜੀ ਵੱਡੀ ਗੱਲ ਉਹਨਾਂ ਨੇ ਇਸ ਦੇ ਵਿੱਚ ਲਿਖੀ ਹੈ ਉਹ ਅੰਤਕਾ ਦੇ ਵਿੱਚ ਹੈ ਕਿ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ 1947 ਤੋਂ ਬਾਅਦ 1947 ਤੋਂ ਪਹਿਲਾਂ ਤਾਂ ਇਸ ਤਰ੍ਹਾਂ ਦਾ ਮਾਹੌਲ ਸੀ ਹਿੰਦੁਸਤਾਨ ਦੇ ਵਿੱਚ ਕਿ ਲੜਾਈ ਕਰਨੀ ਪੈਂਦੀ ਸੀ, ਅੰਗਰੇਜ਼ਾਂ ਦਾ ਮੁਕਾਬਲਾ ਕਰਨਾ ਸੀ, ਲਾਠੀਆਂ ਗੋਲੀਆਂ ਆਦਿ ਸਨ। ਉਸ ਵੇਲੇ ਤਾਂ ਸਾਰੇ ਪੰਜਾਬ ਨੇ ਔਰ ਇੱਥੋਂ ਦੇ ਹਿੰਦੂਆਂ ਨੇ ਸਿੱਖਾਂ ਨੇ ਮਿਲ ਕੇ ਕਿਹਾ ਕਿ ਮਾਸਟਰ ਤਾਰਾ ਸਿੰਘ ਸਾਡਾ ਸਾਂਝਾ ਲੀਡਰ ਹੈ ਔਰ ਉਹਨਾਂ ਨੇ ਅਗਵਾਈ ਸਿੱਖਾਂ ਦੇ ਹੱਥ ਸੌਂਪ ਦਿੱਤੀ। ਜਦੋਂ ਬਾਅਦ ਦੇ ਵਿੱਚ ਇਹਨਾਂ ਦੇ ਹੱਥ ਦੇ ਵਿੱਚ ਰਾਜ ਆ ਗਿਆ ਤਾਂ 1947 ਤੋਂ ਬਾਅਦ ਇਹਨਾਂ ਨੇ ਕਿੰਨੀ ਨਫ਼ਰਤ ਸਿੱਖਾਂ ਦੇ ਨਾਲ ਜ਼ਾਹਰ ਕੀਤੀ ਇਹ ਸਰਦਾਰ ਇੱਕ ਅੰਤਕਾ ਦੇ ਵਿੱਚ ਲਿਖਦੇ ਨੇ ਔਰ ਉਸ ਦੇ ਵਿੱਚ ਕਈ ਸਾਰੇ ਐਗਜ਼ਾਮਪਲ ਦਿੰਦੇ ਨੇ। ਕੁਲਵੀਰ ਸਿੰਘ ਕੌੜਾ ਨੇ ਆਪਣੀ ਕਿਤਾਬ ਜਿਹੜੀ ਉਹ ਸਿੱਖ ਵੀ ਨਿਕਲਿਆ ਗਿਆ ਤੁਸੀਂ ਦੇਖੀ ਹੋਣੀ ਹੈ, ਉਸ ਦੇ ਵਿੱਚ ਜੋ ਲਿਖੇ ਨੇ ਐਗਜ਼ਾਮਪਲ ਔਰ ਇਸ ਤਰ੍ਹਾਂ ਦਾ ਰਵੱਈਆ ਆਮ ਹਿੰਦੂ ਦਾ ਇੱਕ ਸਿੱਖ ਦੇ ਬਾਰੇ ਔਰ ਕਿਸ ਤਰ੍ਹਾਂ ਨਾਲ ਸਿੱਖਾਂ ਨੂੰ ਉਹ ਖਤਮ ਕਰਨ ਦੇ ਤਹਈਆ ਕਰ ਰਹੇ ਸਨ, ਇਹ ਸਾਰਾ ਕੁਝ ਉਹਨਾਂ ਨੇ ਆਪਣੇ ਉਸ ਅੰਤਕਾ ਦੇ ਵਿੱਚ ਲਿਖਿਆ। ਤੇ ਜਿਹੜੀ ਇੱਕ ਵੱਡੀ ਗੱਲ ਉਹਨਾਂ ਨੇ ਲਿਖੀ ਹੈ ਸਾਚੀ ਸਾਖੀ ਦੇ ਵਿੱਚ, ਇਤਿਹਾਸਕਾਰ ਤਾਂ ਹਜ਼ਾਰਾਂ ਹੁੰਦੇ ਨੇ, ਮੱਖੀ ਤੇ ਮੱਖੀ ਮਾਰ ਕੇ ਇਤਿਹਾਸ ਲਿਖ ਦਿੰਦੇ ਨੇ, ਲੇਕਿਨ ਇਤਿਹਾਸ ਨੂੰ ਮੌਲਿਕ ਸਰੂਪ ਜੋ ਦਿੰਦੇ ਨੇ ਲੋਕ ਉਹ ਵੱਖਰੇ ਹੁੰਦੇ ਨੇ। ਸਰਦਾਰ ਉਹਨਾਂ ਦੇ ਵਿੱਚੋਂ ਇੱਕ ਸੀ। ਇਸ ਨੇ ਇੱਕ ਸਰਕੂਲਰ ਹਿੰਦੁਸਤਾਨ ਸਰਕਾਰ ਦਾ ਜਿਸ ਦੇ ਵਿੱਚ ਲਿਖਿਆ ਸੀ ਕਿ ਸਿੱਖ ਜਰਾਇਮ ਪੇਸ਼ਾ ਹਨ ਤੇ ਇਹਨਾਂ ਨੂੰ ਨਾਲ ਸਖਤੀ ਨਾਲ ਪੇਸ਼ ਆਓ ਔਰ ਇਹਨਾਂ ਦੇ ਇਸ ਤਰ੍ਹਾਂ ਦਾ ਕਰੋ ਕਿ ਇਹਨਾਂ ਨੂੰ ਸਮਝ ਆ ਜਾਏ ਵੀ ਹੁਣੇ ਰਾਜੇ ਨਹੀਂ ਰਹੇ ਤੇ ਹੁਣੇ ਗੁਲਾਮ ਹਨ। ਇਸ ਕਿਸਮ ਦੀ ਭਾਵਨਾ ਦੇ ਨਾਲ ਉਹ ਪ੍ਰੋਤ ਇੱਕ ਸਰਕੂਲਰ ਸੀ ਜਿਹੜਾ ਸਰਦਾਰ ਨੇ ਪ੍ਰਗਟ ਕੀਤਾ ਔਰ ਉਸ ਦੇ ਕਾਰਨ ਕਰਕੇ ਉਹਨਾਂ ਨੂੰ ਬੜੇ ਦੁੱਖ ਵੀ ਸਹਿਣੇ ਪਏ, ਲੇਕਿਨ ਉਸ ਦੇ ਉੱਤੇ ਆਧਾਰਿਤ ਇਹ ਸਾਚੀ ਸਾਖੀ ਦਾ ਸਾਰਾ ਸੰਦਰਭ ਹੈ। ਜੀ ਸ਼ੁਕਰੀਆ ਵੀਰ ਜੀ। ਵੀਰ ਜੀ, ਜਿਸ ਤਰ੍ਹਾਂ ਹੁਣ ਅਸੀਂ ਭਾਰਤ ਦੇ ਆਜ਼ਾਦ ਹੋਣ ਦੀ ਬਾਅਦ ਦੀ ਵੀ ਗੱਲ ਕਰਦੇ, ਜਿਸ ਤਰ੍ਹਾਂ ਆਜ਼ਾਦ ਭਾਰਤ ਵਿੱਚ ਸਰਦਾਰ ਕਪੂਰ ਸਿੰਘ ਸਿੱਖੀ ਅਣਖ ਅਤੇ ਆਜ਼ਾਦ ਪੰਥਕ ਸਪਿਰਿਟ ਦਾ ਮੁਜੱਸਮਾ ਬਣੇ, ਪਰ ਉਹ MP ਵੀ ਬਣੇ ਅਤੇ MLA ਵੀ ਰਹੇ, ਪਰ ਉਹਨਾਂ ਨੇ ਪੰਥਕ ਨਿਸ਼ਾਨਾ ਕਦੀ ਵੀ ਕੰਪਰੋਮਾਈਜ਼ ਨਹੀਂ ਕੀਤਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਬੀਬੀ, ਇਹ ਸਰਦਾਰ ਕਪੂਰ ਸਿੰਘ ਪਹਿਲਾਂ MLA ਬਣੇ ਜੀ ਔਰ ਉਸ ਵੇਲੇ ਜਿਹੜਾ ਸਮਾਂ ਸੀ ਉਹ ਸੰਤ ਫਤਿਹ ਸਿੰਘ ਦਾ ਸਮਾਂ ਆ ਗਿਆ ਸੀ। ਮਾਸਟਰ ਤਾਰਾ ਸਿੰਘ ਨੂੰ ਇਹਨਾਂ ਨੇ ਗੱਦੀ ਤੋਂ ਲਾ ਕੇ ਸੰਤ ਫਤਿਹ ਸਿੰਘ ਨੇ ਇੱਥੋਂ ਦੇ ਲੀਡਰਸ਼ਿਪ ਦੇ ਉੱਤੇ ਕਬਜ਼ਾ ਕਰ ਲਿਆ ਸੀ। ਸੰਤ ਫਤਿਹ ਸਿੰਘ ਨਹਿਰੂ ਦਾ ਤੇ ਪ੍ਰਤਾਪ ਸਿੰਘ ਕੈਰੋਂ ਦਾ ਟਾਊਟ ਸੀ ਔਰ ਉਸ ਦੀ ਸਰਪ੍ਰਸਤੀ ਦੇ ਹੇਠ ਇਹ ਸਿੱਖਾਂ ਦਾ ਲੀਡਰ ਬਣਿਆ ਸੀ। ਔਰ ਇਹ ਜਿਹੜੀ ਸਾਰੀ ਜਿਹੜਾ ਪੰਜਾਬੀ ਸੂਬੇ ਦਾ ਮੋਰਚਾ ਚਲਾ ਰਿਹਾ ਸੀ ਉਹ ਸਿਰਫ ਇਸ ਹੱਦ ਤੱਕ ਚਲਾ ਰਿਹਾ ਸੀ ਕਿ ਬਚ ਕੇ ਸਿੱਖਾਂ ਦੇ ਨਾਲ ਇਹ ਸਰਕਾਰ ਦੇ ਨਾਲ ਜੂਝਿਆ ਜਾਵੇ ਔਰ ਜੋ ਘੱਟ ਤੋਂ ਘੱਟ ਉਹ ਦਿੰਦੇ ਨੇ ਉਸ ਨੂੰ ਪ੍ਰਵਾਨ ਕਰਕੇ ਸਿੱਖਾਂ ਦੇ ਵਿੱਚ ਵੱਡੀ ਇਸ ਨੂੰ ਜਿੱਤ ਦੱਸਿਆ ਜਾਵੇ। ਸੋ ਇਸ ਤਰਜ਼ ਦੇ ਉੱਤੇ ਉਹ ਮੋਰਚਾ ਚਲਾ ਰਿਹਾ ਸੀ ਜਿਸ ਨੂੰ ਸਰਦਾਰ ਸਾਹਿਬ ਨੇ ਬਾਰ-ਬਾਰ ਐਕਸਪੋਜ਼ ਕੀਤਾ ਔਰ ਉਸ ਵੇਲੇ ਇਹ MLA ਬਣੇ। ਸੰਤ ਫਤਿਹ ਸਿੰਘ ਨੇ ਵਰਤ ਰੱਖੇ ਜੋ ਕਿ ਨਕਲੀ ਸਨ। ਉਹ ਕਹਿੰਦੇ ਰਹੇ ਕਿ ਮੈਂ ਫਲਾਨੀ ਤਰੀਕ ਇੰਨੇ ਦਿਨ 10 ਦਿਨ ਵਰਤ ਰੱਖ ਕੇ ਫਲਾਨੀ ਤਰੀਕ ਨੂੰ ਸੜ ਕੇ ਮਰ ਜਾਵਾਂਗਾ ਜੇ ਪੰਜਾਬੀ ਸੂਬਾ ਕੰਪਲੀਟ ਨਾ ਹੋਇਆ, ਜੇ ਫਾਜ਼ਿਲਕਾ ਅਬੋਹਰ ਸਾਨੂੰ ਨਾ ਮਿਲੇ, ਜੇ ਫਲਾਨਾ ਨਾ ਹੋਇਆ, ਜੇ ਚੰਡੀਗੜ੍ਹ ਸਾਨੂੰ ਪ੍ਰਾਪਤ ਨਾ ਹੋਇਆ, ਡੈਮ ਨਾ ਮਿਲੇ, ਇਸ ਤਰ੍ਹਾਂ ਕਰਾਂਗਾ। ਤਾਂ ਸਰਦਾਰ ਸਾਹਿਬ ਉਸ ਨੂੰ ਉਸ ਦੇ ਮੁਕਾਬਲੇ ਦੇ ਵਿੱਚ ਡਟ ਕੇ ਖੜੇ ਹੋਏ, ਹਾਲਾਂਕਿ ਇਕੱਲੇ ਸਨ ਔਰ ਇਹਨਾਂ ਨੇ ਕਿਹਾ ਕਿ ਇਹ ਸਾਧ ਮਰ ਕੇ ਸੜੇਗਾ, ਇਹ ਸੜ ਕੇ ਕਦੇ ਨਹੀਂ ਮਰੇਗਾ ਔਰ ਉਹੀ ਗੱਲਾਂ ਉਹਨਾਂ ਦੀਆਂ ਸਾਬਤ ਹੋਈਆਂ। ਇਸ ਤੋਂ ਚਿੜ ਕੇ ਇਹਨਾਂ ਲੋਕਾਂ ਨੇ ਇਹ ਸਰਦਾਰ ਸਾਹਿਬ ਨੂੰ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ। ਤਾਂ ਇਹਨਾਂ ਨੇ ਸੰਤ ਫਤਿਹ ਸਿੰਘ ਨੇ ਵਰਤ ਰੱਖਿਆ ਜਿਸ ਵਰਤ ਦਾ ਮਤਲਬ ਸੀ ਕਿ ਅਸੀਂ ਹੱਕ ਲੈਣਾ ਚਾਹੁੰਦੇ ਹਾਂ, ਲੇਕਿਨ ਉਸੇ ਹੀ ਪ੍ਰਾਈਮ ਮਿਨਿਸਟਰ ਨੂੰ ਜਿਸ ਦੇ ਕੋਲੋਂ ਹੱਕ ਖੋਹਣ ਵਾਸਤੇ ਵਰਤ ਰੱਖਿਆ ਸੀ ਉਸੇ ਨੂੰ ਸਾਰਸ ਮੰਨ ਕੇ ਉਸਨੇ ਵਰਤ ਖਤਮ ਕਰ ਦਿੱਤਾ। ਮੁਕਾਬਲੇ ਦੇ ਵਿੱਚ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਵਰਤ ਰੱਖਿਆ ਔਰ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦੇ ਸਾਰਿਆਂ ਤੋਂ ਵੱਡੇ ਸਮਰਥਕ ਦੇ ਤੌਰ ਦੇ ਉੱਤੇ ਸਰਦਾਰ ਕਪੂਰ ਸਿੰਘ ਉਭਰੇ। ਇਹਨਾਂ ਨੇ ਬੜਾ ਪ੍ਰਚਾਰ ਦਰਸ਼ਨ ਸਿੰਘ ਫੇਰੂਮਾਨ ਦਾ ਕੀਤਾ। ਅਸੈਂਬਲੀ ਦੇ ਵਿੱਚ ਵੀ ਦਰਸ਼ਨ ਸਿੰਘ ਫੇਰੂਮਾਨ ਦਾ ਬਿੱਲ ਇਹਨਾਂ ਨੇ ਉਸ ਦਿਨ ਪੜ੍ਹਿਆ ਜਿਸ ਦਿਨ ਦਰਸ਼ਨ ਸਿੰਘ ਜੀ ਦੇ
ਅਕਾਲ ਚਲਾਣਾ ਹੋਇਆ, ਸ਼ਹੀਦੀ ਹੋਈ, ਉਸ ਦਿਨ ਇਹਨਾਂ ਨੇ ਉੱਥੇ ਅਸੈਂਬਲੀ ਦੇ ਵਿੱਚ ਉਹਨਾਂ ਦਾ ਵਿਲ ਜੋ ਉਹਨਾਂ ਨੇ ਆਖਰੀ ਵਸੀਅਤ ਕੀਤੀ ਸੀ ਉਹ ਪੜ੍ਹ ਕੇ ਸੁਣਾਈ ਔਰ ਬੜਾ ਪ੍ਰਭਾਵਸ਼ਾਲੀ ਸਪੀਚ ਸੀ ਇਹਨਾਂ ਦਾ। ਇਸ ਤਕਰੀਰ ਦੇ ਮੁੱਢ ਦੇ ਵਿੱਚ ਸੀ ਉਹ ਵਸੀਅਤ ਜਿਹੜੀ ਕਿ ਸਰਦਾਰ ਦੇ ਆਪਣੇ ਹੱਥ ਨਾਲ ਲਿਖੀ ਸੀ। ਉਸ ਦੇ ਉੱਤੇ ਫੇਰੂਮਾਨ ਦੇ ਦਸਤਖਤ ਹਨ, ਉਸ ਦੇ ਉੱਤੇ ਮਹਿੰਦਰ ਸਿੰਘ ਖੰਨਾ ਉਹ ਵਿਟਨੈਸ ਸੀ ਇਸ ਵਸੀਅਤ ਦੇ, ਤੇ ਸਰਦਾਰ ਦੇ ਆਪਣੇ ਹੱਥ ਨਾਲ ਲਿਖੀ ਹੋਈ ਸੀ। ਉਹ ਬੜੀ ਕੀਮਤੀ ਕੌਮ ਦਾ ਡਾਕੂਮੈਂਟ ਹੈ ਜੋ ਮੈਂ ਆਪਣੀ ਕਿਤਾਬ ਦੇ ਵਿੱਚ ਵੀ ਛਾਪਿਆ ਹੋਇਆ ਓਰੀਜਨਲ ਲੈ ਕੇ। ਔਰ ਇਸ ਤਰ੍ਹਾਂ ਹੀ ਇਹਨਾਂ ਨੇ ਉਹਨਾਂ ਦਿਨਾਂ ਦੇ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੋ ਗਿਆ ਤਾਂ ਇਹਨਾਂ ਨੇ ਆਪਣੀ ਅਣਖ, ਆਪਣੀ ਇੱਜ਼ਤ ਔਰ ਕੌਮ ਦਾ ਜੋ ਅਸਲੀ ਨਿਸ਼ਾਨ ਸੀ, ਇਹ ਕਈ ਵਾਰੀ ਕਹਿੰਦੇ ਹੁੰਦੇ ਸਨ ਕਿ ਦੇਖੋ ਜੋ ਦੀਵਾ ਹੈ ਆਪਣੀ ਲੋ ਨੂੰ ਕਦੇ ਨਹੀਂ ਛੱਡਦਾ ਔਰ ਉਸ ਨੂੰ ਪਕੜ ਕੇ ਰੱਖਣਾ ਚਾਹੀਦਾ ਹੈ। ਜੋ ਸਿੱਖੀ ਦੇ ਸਿਧਾਂਤ ਹਨ ਇਹ ਬੀਜ ਰੂਪ ਦੇ ਵਿੱਚ ਮਹਿਫੂਜ਼ ਰੱਖਣ ਦੇ ਕਾਬਿਲ ਹਨ। ਸਿੱਖੀ ਦਾ ਬੀਜ ਸਦਾ ਵਾਸਤੇ ਕਾਇਮ ਰਹਿਣਾ ਚਾਹੀਦਾ ਹੈ। ਔਰ ਇਹਨਾਂ ਨੇ ਉਸ ਇੰਨੀ ਵੱਡੀ ਸਟਰਗਲ ਦੇ ਵਿੱਚ ਬੜੇ ਔਰਡ ਦੇ ਬਰਖਲਾਫ ਪੰਜਾਬੀ ਸੂਬੇ ਦਾ ਮੋਰਚਾ ਜਿੱਤ ਕੇ ਉਹ ਬੜਾ ਸਾਧ ਮਸ਼ਹੂਰ ਹੋਇਆ ਸੀ, ਤੇ ਲੇਕਿਨ ਉਸ ਦਾ ਡਟ ਕੇ ਮੁਕਾਬਲਾ ਕੀਤਾ ਔਰ ਸਹੀ ਸਿੱਖੀ ਦੇ ਸਿਧਾਂਤ ਨੂੰ ਉਸ ਵੇਲੇ ਵੀ ਜੀਵਤ ਰੱਖਿਆ। ਜੀ ਤੇ ਭਾਈ ਸਾਹਿਬ, ਹੁਣ ਅਸੀਂ ਅਕਾਲੀ ਲੀਡਰਸ਼ਿਪ ਦੀ ਗੱਲ ਕਰਦੇ, ਜਿਸ ਤਰ੍ਹਾਂ ਅੱਜ ਦੀ ਅਕਾਲੀ ਲੀਡਰਸ਼ਿਪ ਵੀ ਕੌਮੀ ਨਿਸ਼ਾਨੇ ਤੋਂ ਭਟਕ ਕੇ RSS ਜੀ ਵੀਰ ਜੀ ਹੈਲੋ ਹਾਂਜੀ ਵੀਰ ਜੀ, ਇਸ ਤਰ੍ਹਾਂ ਹੁਣ ਅਸੀਂ ਅਕਾਲੀ ਲੀਡਰਸ਼ਿਪ ਦੀ ਗੱਲਬਾਤ ਕਰਦੇ ਹਾਂ, ਜਿਵੇਂ ਅੱਜ ਦੀ ਅਕਾਲੀ ਲੀਡਰਸ਼ਿਪ ਵੀ ਕੌਮੀ ਨਿਸ਼ਾਨੇ ਤੋਂ ਭਟਕ ਕੇ RSS ਦੀ ਝੋਲੀ ਪਈ ਹੈ, ਕਿ ਇਹਨਾਂ ਨੂੰ ਪੰਥ ਦਾ ਇਹਨਾਂ ਤੋਂ ਕਦੀ ਪੰਥ ਨੂੰ ਛੁਟਕਾਰਾ ਮਿਲੇਗਾ? ਇਸ ਬਾਰੇ ਵੀ ਥੋੜੇ ਬਹੁਤੇ ਜਵਾਬ ਦਿਓ। ਇਹ ਸਾਰੇ ਸਿੱਖਾਂ ਦੀ ਕਾਮਨਾ ਹੈ ਔਰ ਸਾਰੇ ਅਰਦਾਸ ਕਰਦੇ ਨੇ ਕਿ ਇਹਨਾਂ ਕੋਲੋਂ ਜਿਹੜੇ ਸਿੱਖੀ ਦਾ ਖਾਤਮਾ ਕਰਨ ਤੇ ਆ ਗਏ ਨੇ, ਇਹਨਾਂ ਕੋਲੋਂ ਨਿਜਾਤ ਮਿਲੇ। ਸੋ ਇਹ ਸਾਰਿਆਂ ਦੀ ਖਾਸ਼ ਹੈ। ਸਰਦਾਰ ਕਪੂਰ ਸਿੰਘ ਕਹਿੰਦੇ ਸਨ ਕਿ ਇਸ ਸੰਤ ਫਤਿਹ ਸਿੰਘ ਇੱਕ ਟਿੱਡੀ ਦਲ ਵਾਂਗੂ ਪੰਜਾਬ ਦੇ ਉੱਤੇ ਛਾ ਗਿਆ ਸੀ ਔਰ ਟਿੱਡੀ ਦਲ ਸੰਤ ਫਤਿਹ ਸਿੰਘ ਦਾ ਦਲ ਤੇ ਸੰਤ ਫਤਿਹ ਸਿੰਘ ਦੀ ਜਿਹੜੀ ਉਮਤ ਹੈ ਉਹ ਟਿੱਡੀ ਦਲ ਵਾਂਗੂ ਪੰਜਾਬ ਦੇ ਉੱਤੇ ਛਾ ਗਈ ਸੀ। ਟਿੱਡੀ ਦਲ ਦਾ ਇਹ ਹੁੰਦਾ ਸੀ ਕਿ ਅਰੇਬੀਆ ਤੋਂ ਚੱਲਦੇ ਸੀ ਭੁੱਖੇ ਟਿੱਡੇ ਔਰ ਆ ਕੇ ਪੰਜਾਬ ਦੇ ਵਿੱਚ ਜਿੰਨੀਆਂ ਫਸਲਾਂ ਇੱਥੇ ਹੁੰਦੀਆਂ ਸੀ ਹਰੀਆਂ ਉਹ ਸਾਰੀਆਂ ਖਾ ਜਾਂਦੇ ਸਨ ਔਰ ਇੱਕ ਕਾਲ ਪੈਣ ਤੱਕ ਨੌਬਤ ਆ ਜਾਂਦੀ ਸੀ। ਸੋ ਸਰਦਾਰ ਸਾਹਿਬ ਕਹਿੰਦੇ ਸਨ ਕਿ ਫਿਰ ਉਹ ਬੱਚੇ ਦੇ ਜਾਂਦੇ, ਜਿੱਥੇ ਉਹ ਰਾਤ ਨੂੰ ਠਹਿਰਦੇ ਉੱਥੇ ਬੱਚੇ ਦੇ ਜਾਂਦੇ, ਦੂਸਰੇ ਤੀਸਰੇ ਦਿਨ ਉਹ ਬੱਚੇ ਉਡਾਰ ਹੁੰਦੇ, ਉਹ ਸਾਰਾ ਜਿਹੜਾ ਕੁਛ ਰਹਿੰਦਾ ਖੁੰਦਾ ਸੀ ਉਸ ਨੂੰ ਖਤਮ ਕਰ ਦਿੰਦੇ ਤੇ ਫਿਰ ਅਗਾਂਹ ਚਲੇ ਜਾਂਦੇ ਹੋਰ ਨਾਸ਼ ਕਰਨ ਵਾਸਤੇ। ਸੋ ਇਹ ਜਿਹੜਾ ਮੌਜੂਦਾ ਲੀਡਰਸ਼ਿਪ ਹੈ ਜਿਸ ਦੇ ਵਿੱਚ ਕੁਝ ਮਹਿਰੂਮ ਲੋਕ ਵੀ ਜੋ ਅੱਜ ਕੱਲ੍ਹ ਮਰਹੂਮ ਲੋਕ ਵੀ ਜਿਹੜੇ ਕਿ ਅੱਜ ਕੱਲ੍ਹ ਫੌਤ ਹੋ ਚੁੱਕੇ ਹਨ ਉਹ ਵੀ ਸ਼ਾਮਲ ਹਨ, ਉਹਨਾਂ ਦੇ ਬਾਰੇ ਸਰਦਾਰ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਸੰਤ ਫਤਿਹ ਸਿੰਘ ਦਾ ਬੱਚ ਹੈ, ਇਹ ਉਸ ਟਿੱਡੀ ਦਲ ਦਾ ਬੱਚ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਸ਼ ਕੀਤਾ। ਔਰ ਇਹ ਜਿਹੜੇ ਹਨਗੇ ਇਹ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਇਹ ਜਿਹੜੇ ਚੇਲੇ ਹਨ ਉਹ ਆਪਣੇ ਫਤਿਹ ਸਿੰਘ ਗੁਰੂ ਤੋਂ ਵੀ ਅਗਾਂਹ ਵੱਧ ਗਏ ਨੇ। ਇਹਨਾਂ ਨੇ ਅਕਾਲੀ ਦਲ ਦਾ ਸਿੱਖੀ ਦਾ ਖਾਸਾ ਸੀ ਉਸ ਨੂੰ ਖਤਮ ਕਰ ਦਿੱਤਾ ਹੈ, ਇਸ ਨੂੰ ਇੱਕ ਪੰਜਾਬੀ ਪਾਰਟੀ ਬਣਾ ਦਿੱਤਾ ਹੈ ਔਰ ਜਿਹੜੀ ਜਮਾਤ ਦੇ ਨਾਲ ਜਿਸ ਦੇ ਨਾਲ ਬਹੁ ਗਿਣਤੀ ਦੀ ਪ੍ਰਤੀਕ ਇੱਕ ਜਮਾਤ ਇੱਥੇ ਜਨਸੰਘ ਪਹਿਲਾਂ ਕਹਾਉਂਦੀ ਸੀ, ਫਿਰ ਭਾਰਤੀ ਜਨਤਾ ਪਾਰਟੀ ਬਣੀ, RSS ਔਰ ਇਹ ਸਾਰਾ ਪਰਿਵਾਰ ਸੰਘ ਪਰਿਵਾਰ ਜਿਹੜਾ ਹੈ ਜਿਹੜਾ ਕਿ ਧੁਰ ਤੋਂ ਸਿੱਖੀ ਦੇ ਬਰਖਲਾਫ ਰਿਹਾ। ਗੁਰੂ ਨਾਨਕ ਸਾਹਿਬ ਦੇ ਉੱਤੇ ਕੰਧ ਡੇਗਣ ਦੀ ਕੋਸ਼ਿਸ਼ ਕਦੇ ਇਹਨਾਂ ਦੇ ਬਜ਼ੁਰਗਾਂ ਨੇ ਕੀਤੀ, 10ਵੇਂ ਪਾਤਸ਼ਾਹ ਦੇ ਇੱਕ ਅੰਮ੍ਰਿਤ ਤੋਂ ਇਹਨਾਂ ਨੇ ਇਨਕਾਰ ਕੀਤਾ ਔਰ ਪਹਾੜੀ ਰਾਜਿਆਂ ਨੇ ਜਿਹੜੇ ਉਸੋਂ ਦੇ 22 ਧਾਰ ਦੇ ਹਿੰਦੂ ਰਾਜੇ ਸਨ ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਔਰ ਪਰਿਵਾਰ ਨੂੰ ਕਿੰਨੇ ਦੁੱਖ ਦਿੱਤੇ ਆਪਾਂ ਸਾਰੇ ਜਾਣਦੇ ਹਾਂ। ਤੇ ਉਹਨਾਂ ਦੀ ਉਮਤ ਦੇ ਤੌਰ ਦੇ ਉੱਤੇ ਸਾਰੇ ਹਿੰਦੁਸਤਾਨ ਦੇ ਉੱਤੇ ਦੁਬਾਰੇ ਕਬਜ਼ਾ ਕਰਕੇ ਔਰ ਉਹ ਆਪਣਾ ਜੋ ਪੁਰਾਣਾ ਧਰਮ ਸ਼ਾਸਤਰ ਹੈ ਉਸ ਨੂੰ ਲਾਗੂ ਕਰਨਾ ਚਾਹੁੰਦੇ ਨੇ ਜਿਹੜਾ ਕਿ ਅੱਜ ਦੀ ਸਪਿਰਿਟ ਦੇ ਵਿਰੁੱਧ ਹੈ। ਔਰ ਇਹਨਾਂ ਲੋਕਾਂ ਦੇ ਇਹ ਸਾਡੇ ਏਜੰਟ ਬਣ ਕੇ ਅੱਜ ਦੇ ਲੀਡਰ ਵਿਚਰ ਰਹੇ ਹਨ। ਇਹਨਾਂ ਦੇ ਜੇ ਸਪੀਚ ਸੁਣੋ ਅੱਜ ਕੱਲ ਜੋ ਇਹ ਕਹਿੰਦੇ ਨੇ, ਇਹਨਾਂ ਇਹ ਨਹੀਂ ਕਹਿੰਦੇ ਕਿ ਇਹਨਾਂ ਲੋਕਾਂ ਨੂੰ ਵੋਟ ਪਾਓ ਤਾਂ ਕਿ ਇਹ ਸਿੱਖੀ ਦਾ ਕੁਝ ਸਵਾਰਨਗੇ ਜਾਂ ਪੰਜਾਬ ਦਾ ਭਲਾ ਕਰਨਗੇ ਜਾਂ ਸਾਡੇ ਪਾਣੀ ਦੇ ਵਿੱਚ ਸਾਨੂੰ ਵਾਪਸ ਲੈਣ ਦੇ ਵਿੱਚ ਮਦਦ ਕਰਨਗੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹਿੰਦੇ।
ਇਹ ਕਹਿੰਦੇ ਅਸੀਂ ਬਿਨਾਂ ਕੰਡੀਸ਼ਨ ਤੋਂ, ਬਿਨਾਂ ਕਿਸੇ ਕੋਈ ਵੀ ਕੁਝ ਮੰਗ ਕੀਤਿਆਂ ਅਸੀਂ ਇਹਨਾਂ ਦੇ ਨਾਲ ਆ ਔਰ ਸਾਰੇ ਦੇ ਸਾਰੇ ਰਲ ਕੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਓ। ਪਹਿਲਾਂ ਕਹਿੰਦੇ ਸਨ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਮੰਤਰੀ ਬਣਾਓ। ਸਿੱਖ ਧਰਮ ਦੇ ਵਿੱਚ ਇਹਨਾਂ ਨੇ ਕਈ ਸਾਰੀਆਂ ਇਸ ਤਰ੍ਹਾਂ ਦੀਆਂ ਘਟੀਆ ਤਰਮੀਮਾਂ ਕਰਕੇ ਇਸ ਨੂੰ ਹਿੰਦੂ ਧਰਮ ਦੇ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕੋਸ਼ਿਸ਼ ਅਜੇ ਵੀ ਜਾਰੀ ਹੈ। ਤੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹਨਾਂ ਤੋਂ ਨਿਜਾਤ ਮਿਲੇਗੀ ਕਿ ਨਹੀਂ, ਇਹਦਾ ਗੁਰੂ ਅਕਾਲ ਪੁਰਖ ਜਾਣਦਾ ਹੈ। ਲੇਕਿਨ ਇੱਕ ਮੌਕਾ ਸਾਡੇ ਕੋਲੇ ਆਇਆ ਹੈ, ਕਿਉਂਕਿ ਸਾਡੇ ਵਿੱਚ ਵੀ ਇਸ ਤਰ੍ਹਾਂ ਦੇ ਕਈ ਲੋਕ ਲੀਡਰ ਬਣ ਗਏ ਜਿਹੜੇ ਕਿ ਸਿਰਫ ਆਪਣੀ ਲੀਡਰੀ ਨੂੰ ਕਾਇਮ ਰੱਖਣ ਵਾਸਤੇ ਸਾਰੇ ਪੰਥ ਨੂੰ ਖਤਮ ਕਰਨ ਦੇ ਨੇੜੇ ਲਿਆ ਚੁੱਕੇ ਹਨ। ਉਹਨਾਂ ਲੀਡਰਾਂ ਨੂੰ ਉਹ ਸਾਨੂੰ ਇਕੱਠੇ ਨਹੀਂ ਹੋਣ ਦਿੰਦੇ, ਕਿਉਂਕਿ ਇਕੱਠੇ ਹੋ ਕੇ ਅਸੀਂ ਇਹਨਾਂ ਨੂੰ ਚੈਲੰਜ ਕਰ ਸਕਦੇ ਹਾਂ ਔਰ ਸਿੱਖੀ ਨੂੰ ਮਹਿਫੂਜ਼ ਕਰ ਸਕਦੇ ਹਾਂ। ਇਹ ਇਹਨਾਂ ਦੇ ਹੁੰਦਿਆਂ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ। ਅੱਜ ਇੱਕ ਆਮ ਆਦਮੀ ਪਾਰਟੀ ਆਈ ਹੈ, ਜਿਹੜੀ ਪਾਰਟੀ ਦਾ ਜੋ ਨਫ਼ਰਤ ਹੈ ਸਿੱਖੀ ਦੇ ਬਰਖਲਾਫ ਬੀਜੇਪੀ ਦੀ ਜਾਂ ਸੰਘ ਪਰਿਵਾਰ ਦੀ, ਉਸ ਪਾਰਟੀ ਦੇ ਵਿੱਚ ਉਹ ਨਫ਼ਰਤ ਨਹੀਂ ਹੈ। ਔਰ ਉਹਨਾਂ ਨੇ ਜੋ ਇੱਕ ਦੋ ਕੰਮ ਕੀਤੇ ਨੇ, SIT ਫਾਰਮ ਕਰਨੀ ਦਿੱਲੀ ਦੇ ਵਿੱਚ, ਤੇ ਬਾਕੀ ਦਾ ਜਿਹੜਾ ਭੁੱਲਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਲਾਇਆ, ਇਹਨਾਂ ਨੇ ਸਿੱਖੀ ਨੂੰ, ਸਿੱਖਾਂ ਨੂੰ ਦੋਸਤੀ ਦਾ ਹੱਥ ਵਧਾਇਆ ਹੈ। ਔਰ ਮੇਰਾ ਖਿਆਲ ਹੈ ਕਿ ਜੇ ਸਿੱਖ ਜੋ ਨਿਜਾਤ ਚਾਹੁੰਦੇ ਨੇ ਇਹਨਾਂ ਲੋਕਾਂ ਕੋਲੋਂ, ਇਹਨਾਂ ਕੋਲ ਹੋਰ ਕੋਈ ਚਾਰਾ ਨਹੀਂ। ਅਸੀਂ ਹਿੰਦੁਸਤਾਨ ਦੇ ਤਖਤੇ ਦੇ ਉੱਤੇ ਸਾਰਿਆਂ ਨੂੰ ਰਾਜ ਕਰਦਿਆਂ ਦੇਖ ਲਿਆ। ਹਰ ਕਿਸਮ ਦੀਆਂ ਪਾਰਟੀਆਂ NDA ਦੇ ਵਿੱਚ ਜਾਂ UPA ਦੇ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਕਿਸੇ ਨੇ ਸਿੱਖਾਂ ਨਾਲ ਇਨਸਾਫ ਨਹੀਂ ਕੀਤਾ। ਸਿਰਫ ਇੱਕ ਪਾਰਟੀ, ਇਹ ਆਪ ਪਾਰਟੀ ਆਈ ਹੈ, ਆਮ ਆਦਮੀ ਪਾਰਟੀ, ਜਿਹੜੀ ਕਿ ਸਿੱਖਾਂ ਦੇ ਨਾਲ ਇਨਸਾਫ ਕਰਨ ਦਾ ਕੁਝ ਇਰਾਦਾ ਰੱਖਦੀ ਹੈ। ਜੇ ਅਸੀਂ ਇਸ ਨੂੰ ਹੁੰਗਾਰਾ ਦੇ ਕੇ ਐਸੇ ਗੁਰਸਿੱਖਾਂ ਨੂੰ MP ਵਗੈਰਾ ਔਰ ਸਿਆਸਤ ਦੇ ਵਿੱਚ ਤੱਕ ਦੇਈਏ ਜਿਹੜੇ ਕਿ ਸਿੱਖੀ ਦਾ ਦਰਦ ਰੱਖਦੇ ਹੋਣ, ਤਾਂ ਮੇਰਾ ਖਿਆਲ ਹੈ ਕਿ ਅਸੀਂ ਇਹਨਾਂ ਲੋਕਾਂ ਕੋਲੋਂ, ਜਿਹੜੇ ਕਿ ਰੋਜ਼ ਦੀ ਰੋਜ਼ ਸਾਨੂੰ ਸਾਡੀ ਤਾਕਤ ਨੂੰ ਘਟਾ ਰਹੇ ਨੇ ਔਰ ਤਬਦਿਕ ਦੇ ਵਾਂਗੂ ਸਾਨੂੰ ਚਿੰਬੜੇ ਹੋਏ ਨੇ, ਸ਼ਾਇਦ ਇਹਨਾਂ ਕੋਲੋਂ ਇਸ ਤਰ੍ਹਾਂ ਨਾਲ ਨਿਜਾਤ ਪਾ ਸਕਦੇ ਹਾਂ। ਜੀ ਬਿਲਕੁਲ ਵੀਰ ਜੀ, ਸਾਡਾ ਵਕਤ ਸਮਾਪਤੀ ਵੱਲ ਜਾਏ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਸਰਦਾਰ ਕਪੂਰ ਸਿੰਘ ਜੀ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਬਾਰੇ ਸਾਡੀਆਂ ਜਿਹੜੀਆਂ ਅੱਜ ਦੀ ਜਨਰੇਸ਼ਨ ਹੈ, ਤੁਸੀਂ ਉਹਨਾਂ ਨੂੰ ਜਾਗਰੂਕ ਕਰਾਇਆ, ਉਹਨਾਂ ਨੂੰ ਦੱਸਿਆ ਕਿ ਸਰਦਾਰ ਕਪੂਰ ਸਿੰਘ ਨੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਸਿੱਖ ਪੰਥ ਦੇ ਨਾਮ ਕੀਤੀ ਸੀ। ਤੇ ਵੀਰ ਜੀ, ਹੁਣ ਅਸੀਂ ਤੁਹਾਡੇ ਕੋਲ ਇਸ ਦੇ ਨਾਲ ਹੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।